ਆਪਾਂ ਜਿਹੜੀ SB 509 ਬਿੱਲ ਆ, ਉਹਦੇ ਉੱਤੇ ਗੱਲ ਕਰ ਲਈਏ ਕਿਉਂਕਿ ਅੱਜ ਸਵੇਰੇ ਤੁਸੀਂ ਉੱਥੇ ਪਹੁੰਚੇ ਹੋਏ ਸੀ ਤੇ ਵੱਡੀ ਗਿਣਤੀ ਦੇ ਵਿੱਚ ਆਪਣੇ ਪੰਜਾਬੀ ਭੈਣ-ਭਰਾ ਪਹੁੰਚੇ ਹੋਏ ਸੀ। ਉਹਦੇ ਬਾਰੇ ਜਿਹੜੇ ਸਾਡੇ ਸਰੋਤੇ ਆ, ਉਹਨਾਂ ਦੇ ਨਾਲ ਥੋੜ੍ਹਾ ਡਿਟੇਲ 'ਚ ਦੱਸ ਦਿਓ। ਜੀ ਬਿਲਕੁਲ ਹਰਜੋਤ ਸਿੰਘ ਜੀ। ਸੋ SB 509 ਦੀ ਜਿਹੜੀ ਹੀਅਰਿੰਗ ਸੀਗੀ, ਕਾਈਂਡ ਆਫ ਜਿਹੜੀ ਸਸਪੈਂਸ ਫਾਈਲ ਦੇ ਵਿੱਚ ਆ, ਤੇ ਉਸ ਦੇ ਉੱਤੇ ਪਬਲਿਕ ਕੌਮੈਂਟ ਲਏ ਜਾਣੇ ਸੀਗੇ। ਇਕੱਲਾ SB 509 ਹੀ ਸੀ ਨਹੀਂ ਸੀ, ਇਸ ਤੋਂ ਇਲਾਵਾ ਵੀ ਹੋਰ ਕਈ ਜਿਹੜੇ ਉੱਥੇ ਬਿੱਲ ਕੁਛ ਨਵੇਂ ਪੇਸ਼ ਹੋ ਰਹੇ ਸੀਗੇ। ਕੋਈ ਰੀਡਿਸਟ੍ਰਿਕਟਿੰਗ ਵਾਲਾ ਜਿਹੜਾ ਰੌਲਾ ਪਿਆ ਆ, ਉਹ ਚੱਲ ਰਹੇ ਸੀਗੇ। ਤੇ ਉਸ ਤੋਂ ਇਲਾਵਾ ਜਿਹੜਾ ਆਪਣੇ ਲਈ ਕਹਿ ਸਕਦੇ ਹਾਂ ਅਮਰੀਕਨਸ ਦੀ ਸੇਫਟੀ ਦੇ ਲਈ SB 509 ਆ, ਉਸ ਦੀ ਵੀ ਪਬਲਿਕ ਕਮੈਂਟ ਜਿਹੜੇ ਉਹ ਲਏ ਜਾਣੇ ਸੀ। ਉੱਦਾਂ ਅਮੂਮਨ ਅਜਿਹੀਆਂ ਹੀਅਰਿੰਗਸ ਦੇ ਉੱਤੇ ਬਹੁਤ ਘੱਟ ਲੋਕ ਜਿਹੜੇ ਪਹੁੰਚਦੇ ਆ, ਪਰ ਕਿਉਂਕਿ ਆਪਾਂ ਲਾਸਟ ਟਾਈਮ ਦੇਖਿਆ ਵੀ SB 509 ਬਿੱਲ ਦੀ ਵਿਰੋਧਤਾ ਕਰਨ ਦੇ ਲਈ ਕਾਫੀ ਜਿਹੜੇ ਲੋਕ HAF ਕੋਨਾ ਵਾਲੇ ਜਿਹੜੇ ਉਹ ਪਹੁੰਚੇ, ਉਹਨਾਂ ਨੇ ਆਪਣੀ ਟੈਸਟੀਮੋਨੀਜ਼ ਵੀ ਦਿੱਤੀਆਂ, ਉਲਟ ਵੀ ਜਿਹੜਾ ਉਹ ਕੀਤਾ, ਕੁਛ ਅਮੈਂਡਮੈਂਟਸ ਵੀ ਜਿਹੜੀਆਂ ਉਹ ਕਰਾ ਗਏ। ਪਰ ਉਸ ਦੇ ਬਾਵਜੂਦ ਅੱਜ ਜਿਹੜਾ ਆਪਾਂ ਦੇਖ ਰਹੇ ਸੀਗੇ ਵੀ ਕਾਫੀ ਵੱਡੀ ਤਾਦਾਦ ਦੇ ਵਿੱਚ ਸਿੱਖ ਸੰਗਤ ਜਿਹੜੀ ਆ ਉਹ ਦੂਰੋਂ ਨੇੜਿਓਂ ਉੱਥੇ ਪਹੁੰਚੀ ਹੋਈ ਸੀ। ਸਮੂਹ ਗੁਰੂ ਘਰਾਂ ਦਾ ਜਿਹੜੇ ਇਸ ਮੁਹਿੰਮ ਦੇ ਵਿੱਚ ਹੁਣ ਨਾਲ ਜੁੜ ਕੇ ਅੱਗੇ ਮੋਹਰੇ ਜਿਹੜੇ ਉਹ ਆਏ ਆ, ਉਸ ਦੇ ਨਾਲ ਜਿੰਨੀਆਂ ਵੀ ਜਿਹੜੀਆਂ ਆਰਗੇਨਾਈਜੇਸ਼ਨਸ ਆ, ਉਹਨਾਂ ਦੇ ਜਿਹੜੇ ਨੁਮਾਇੰਦੇ ਪਹੁੰਚੇ ਸੀਗੇ, ਉਹ ਉੱਥੇ ਜਿਹੜੇ ਪਹੁੰਚੇ ਆ, ਆਮ ਸੰਗਤ ਦੇ ਜਿਹੜੇ ਲੋਕ ਆ ਉਹ ਪਹੁੰਚੇ ਆ। ਸੋ ਉਹਨਾਂ ਦਾ ਧੰਨਵਾਦ। ਪੰਜਾਬੀ ਰੇਡੀਓ USA ਨੇ ਆਪਣਾ ਫਰਜ਼ ਜਿਹੜਾ ਉਹ ਉਸ ਦੇ ਵਿੱਚ ਨਿਭਾਉਂਦੇ ਹੋਏ, ਆਪਾਂ ਪਿਛਲੇ ਕਈ ਵੀਕਸ ਤੋਂ ਲਗਾਤਾਰ ਇਸ ਦੇ ਬਾਰੇ ਗੱਲਬਾਤ ਕਰ ਰਹੇ ਸੀ, ਦੱਸ ਰਹੇ ਸੀਗੇ ਵੀ ਇਹ ਜਿਹੜੀ ਬਿੱਲ ਦੀ ਹੀਅਰਿੰਗ ਆ, ਪਬਲਿਕ ਕਮੈਂਟ ਹੋਣੇ ਆ। ਸੋ ਸਾਰੀ ਜਿਹੜੀ ਸੰਗਤ ਆ ਉੱਥੇ ਪਹੁੰਚੀ। ਸੋ ਤਕਰੀਬਨ 150 ਦੇ ਤਕਰੀਬਨ ਜਿਹੜੇ ਲੋਕ ਆ ਕੈਲੀਫੋਰਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚੋਂ SB 509 ਬਿੱਲ ਦੀ ਹਮਾਇਤ ਕਰਨ ਦੇ ਲਈ ਜਿਹੜਾ ਉਹ ਪਹੁੰਚੇ। ਸੋ ਇੱਕ ਵਧੀਆ ਕਹਿ ਸਕਦੇ ਹਾਂ ਵੀ ਸੰਦੇਸ਼ ਜਿਹੜੀ ਅਪਰੋਪਰੀਏਸ਼ਨ ਕਮੇਟੀ ਆ ਅਸੈਂਬਲੀ ਦੀ, ਉਸ ਨੂੰ ਜਿਹੜਾ ਉਹ ਮਿਲਿਆ। ਹੁਣ ਆਉਂਦੀ 29 ਤਰੀਕ ਨੂੰ ਹਰਜੋਤ ਸਿੰਘ ਜੀ ਅਪਡੇਟ ਇਹ ਆ ਵੀ 29 ਅਗਸਤ ਨੂੰ ਇਸ ਬਿੱਲ ਦੇ ਉੱਤੇ ਇਸ ਕਮੇਟੀ ਨੇ ਜਿਹੜੀ ਉਹ ਆਪਣੇ ਵੱਲੋਂ ਇੰਟਰਨਲ ਜਿਹੜੀ ਉਹ ਵੋਟ ਪਾਉਣੀ ਆ। ਉਸ ਦਿਨ ਪਬਲਿਕ ਪਹੁੰਚਣਾ ਚਾਹੁੰਦੀ ਆ, ਪਹੁੰਚ ਸਕਦੀ ਆ, ਪਰ ਉਸ ਦਿਨ ਕੋਈ ਕਮੈਂਟ ਕਰਨ ਦੇ ਲਈ ਜਾਂ ਉਹ ਚੀਜ਼ ਗੱਲ ਕਰਨ ਦੇ ਲਈ ਨਹੀਂ ਹੋਊਗੀ। ਹਾਂ, ਪਰ ਜੇ ਤੁਸੀਂ ਪਹੁੰਚਦੇ ਵੀ ਆ ਤਾਂ ਵੀ ਉਹਨਾਂ ਦੇ ਉੱਤੇ ਇੱਕ ਦਬਾਅ ਜਿਹੜਾ ਆ ਉਹ ਜ਼ਰੂਰ ਰਹਿੰਦਾ ਆ। ਸੋ ਉਸ ਦਿਨ ਆਪਾਂ ਨੂੰ ਉਮੀਦ ਆ ਅੱਜ ਦੀ ਜਿਹੜੀ ਪਬਲਿਕ ਕਮੈਂਟ ਤੋਂ ਬਾਅਦ ਦੇ ਵਿੱਚ ਸਪੋਰਟ ਦੇ ਵਿੱਚ ਇੰਨੇ ਲੋਕਾਂ ਦੇ ਆਉਣ ਤੋਂ ਬਾਅਦ 'ਚ ਜਿਹੜੀ ਕਮੇਟੀ ਆ ਉਹ ਇਸ ਨੂੰ ਇਸ ਦੇ ਵਿੱਚ ਸਰਬਸੰਮਤੀ ਦੇ ਨਾਲ ਜਾਂ ਕਹਿ ਲਓ ਵੀ ਮੈਜੋਰਟੀ ਦੇ ਨਾਲ ਇਸ ਨੂੰ ਜਿਹੜਾ ਉਹ ਪਾਸ ਕਰੇ, ਤੇ ਫਿਰ ਇਹਨੇ ਅਸੈਂਬਲੀ ਫਲੋਰ ਤੇ ਜਾਣਾ। ਫਿਰ ਉਸ ਤੋਂ ਬਾਅਦ 'ਚ ਕਿਉਂਕਿ ਅਮੈਂਡਮੈਂਟ ਹੋਈਆਂ ਆ, ਉਹ ਸੈਨੇਟ ਫਲੋਰ ਦੇ ਉੱਤੇ ਦੁਬਾਰਾ ਜਾਊਗਾ। ਸੋ 3 ਪੌੜੀਆਂ ਕਹਿ ਸਕਦੇ ਵੀ ਓਵਰਆਲ ਆਪਣੇ ਕੋਲ ਜਿਹੜੀਆਂ ਬਚੀਆਂ, ਕਮੇਟੀ ਦੀ ਵੋਟ, ਅਸੈਂਬਲੀ ਦੀ ਵੋਟ, ਸੈਨੇਟ ਦੀ ਵੋਟ, ਤੇ ਫਿਰ ਉਸ ਤੋਂ ਬਾਅਦ 'ਚ ਇਵੈਂਚੁਅਲੀ ਜਿਹੜੇ ਫਾਈਨਲ ਡੈਸਟੀਨੇਸ਼ਨ ਜਿਹੜੀ ਕਹਿ ਸਕਦੇ ਵੀ ਇਹਦੀ ਉਹ ਰਹੇਗਾ ਡੈਸਕ ਗਵਰਨਰ ਗੈਵਿਨ ਨਿਊਸਮ ਦਾ। ਸੋ ਅਜੇ ਮਿਹਨਤ ਕਰਨੀ ਹੋਰ ਬਾਕੀ ਆ। ਸੋ ਇਹ ਜਿਹੜਾ ਜ਼ਰੂਰ ਸੰਦੇਸ਼ ਆਪਾਂ ਉੱਥੋਂ ਲੈ ਕੇ ਆਏ ਹਾਂ ਸੈਕਰਾਮੈਂਟੋ ਦੀ ਧਰਤੀ ਤੋਂ ਤੁਹਾਡੇ ਲਈ, ਜਿੱਥੇ ਇਹ ਅੱਜ ਪਬਲਿਕ ਕਮੈਂਟਸ ਜਿਹੜੇ ਉਹ ਕੀਤੇ ਗਏ, ਉਹਦੇ ਵਿੱਚ ਇਹ ਸੰਦੇਸ਼ ਆ ਵੀ ਆਪਣੇ ਅਸੈਂਬਲੀ ਮੈਂਬਰ, ਸਟੇਟ ਸੈਨੇਟਰ, ਗਵਰਨਰ ਨੂੰ ਈਮੇਲ, ਚਿੱਠੀ ਜਾਂ ਇਸ ਦੇ ਹੱਕ ਦੇ ਵਿੱਚ ਲਿਖਣੋਂ ਜਿਹੜਾ ਉਹ ਭੁੱਲਿਓ ਨਾ, ਹਮਾਇਤ ਕਰਨ ਦੇ ਲਈ ਜਿਹੜਾ ਉਹ ਭੁੱਲਿਓ ਨਾ, ਤਾਂ ਜੋ ਆਪਣਾ ਜਿਹੜਾ ਇਹ ਪ੍ਰੈਸ਼ਰ ਆ ਉਹ ਲਗਾਤਾਰ ਬਰਕਰਾਰ ਬਣਿਆ ਜਿਹੜਾ ਉਹ ਰਹੇ। ਇੱਕ ਚੀਜ਼ ਜਿਹੜੀ ਹਰਜੋਤ ਸਿੰਘ ਜੀ ਖਾਸ ਇਹ ਰਹੀ ਵੀ ਵਿਰੋਧਤਾ ਦੇ ਵਿੱਚ ਇਸ ਵਾਰ ਕੋਈ ਵੀ ਨਹੀਂ ਸੀਗਾ। ਇਹ ਬੜੀ ਮੈਨੂੰ ਹੁਣ ਬੜੀ ਹੈਰਾਨੀ ਵਾਲੀ ਜਿਹੜੀ ਇਹ ਗੱਲ ਲੱਗ ਰਹੀ ਆ। ਆਪਾਂ ਨੂੰ ਸਾਰਿਆਂ ਨੂੰ, ਮੈਂ ਸਵੇਰੇ ਵੀ ਇਸ ਚੀਜ਼ ਦਾ ਸੰਕੇਤ ਦਿੱਤਾ ਸੀ, ਗੱਲ ਕੀਤੀ ਸੀਗੀ ਵੀ ਇਹ ਗੱਲ ਕੀ ਬਣੀ ਵੀ ਜਿੱਦਣ ਆਪਾਂ ਨਹੀਂ ਪਹੁੰਚਦੇ ਉਦਣ ਉਹ ਏਡੀ ਵੱਡੀ ਤਾਦਾਦ ਦੇ ਵਿੱਚ ਉਹ ਪਹੁੰਚ ਰਹੇ ਆ। ਇਹ ਕੀ ਚੱਕਰ ਪਿਆ? ਤੇ ਜਦੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਅਸੀਂ ਆਉਣਾ, ਉਹ ਆਉਂਦੇ ਨਹੀਂ। ਕੀ ਕੌਣ ਜਿਹੜਾ ਇਸ ਦੇ ਵਿੱਚ ਕਿੱਥੇ ਜਿਹੜੀ ਉਹ ਗੱਲ ਜਿਹੜੀ ਉਹ ਚੱਲ ਰਹੀ ਆ? ਇਹ ਸਮਝਦਾਰ ਲੋਕ ਇਸ ਚੀਜ਼ ਨੂੰ ਜਿਹੜਾ ਉਹ ਸਮਝਣ ਤੇ ਇਸ ਦੀ ਜਿਹੜੀ ਘੋਖ ਵੀ ਨਾਲ ਦੇ ਨਾਲ ਜਿਹੜੀ ਉਹ ਹੋਣੀ ਚਾਹੀਦੀ ਆ ਵੀ ਕੋਈ ਇਸ ਦੇ ਵਿੱਚ ਕੋਈ ਡਬਲ ਕ੍ਰਾਸ ਤਾਂ ਨਹੀਂ ਜਿਹੜਾ ਵਿੱਚ ਨਾਲ ਦੇ ਨਾਲ ਜਿਹੜਾ ਚੱਲ ਰਿਹਾ। ਮੇਰਾ ਕੋਈ ਜਾਣ ਬੁੱਝ ਕੇ ਇਸ ਦੇ ਵਿੱਚ ਸ਼ੱਕ ਸੁਦਾ ਲਿਆਉਣ ਦੀ ਗੱਲ ਨਹੀਂ ਆ, ਪਰ ਦੇਖੋ ਆਪਾਂ ਇਸ ਚੀਜ਼ ਨੂੰ ਦੇਖ ਰਹੇ ਹਾਂ, ਵਾਚ ਕਰ ਰਹੇ ਹਾਂ, ਤਾਂ ਇਹ ਮਨ ਦੇ ਵਿੱਚ ਇਹ ਸਵਾਲ ਆਉਂਦਾ ਆ ਵੀ ਜਿੱਦਣ ਆਪਾਂ ਨਹੀਂ ਆਉਣਾ ਸੀ ਉਦਣ ਉਹ ਇੰਨੀ ਜ਼ਿਆਦਾ ਕਿੱਦਾਂ ਪਹੁੰਚ ਗਏ, ਤੇ ਜਦੋਂ ਉਹਨਾਂ ਨੂੰ ਪਤਾ ਹੁੰਦਾ ਵੀ ਆਪਾਂ ਆਉਣਾ ਤੇ ਉਦਣ ਉਹ ਆਉਂਦੇ ਜਿਹੜੇ ਉਹ ਕਿਉਂ ਨਹੀਂ ਹੈਗੇ? ਸੋ ਕੀ ਕਾਰਨ ਇਸ ਦੇ ਵਿੱਚ ਜਿਹੜੇ ਉਹ ਰਹੇ ਆ? ਸੋ ਕੋਈ ਸੰਤੁਸ਼ਟ ਜਵਾਬ ਨਹੀਂ ਮਿਲਿਆ ਉੱਥੇ ਜਿਹੜੇ ਆਰਗੇਨਾਈਜ਼ਰਸ ਨੂੰ ਵੀ ਜਿਹੜਾ ਮੈਂ ਪੁੱਛਿਆ ਸੀਗਾ। ਟਾਈਮ ਟੂਇਮ ਦਾ ਜਿਹੜੀਆਂ ਜ਼ਰੂਰ ਉਹਨਾਂ ਨੇ ਗੱਲਾਂ ਕੀਤੀਆਂ, ਬਾਕੀ ਫਿਰ ਵੀ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਅੱਜ ਜਿਹੜਾ ਉਹ ਸ਼ੋ ਅਪ ਹੋਏ ਆ, ਅੱਜ ਉਹ ਪਹੁੰਚੇ ਆ
ਤੇ ਉਹਨਾਂ ਨੇ ਹਮਾਇਤ ਦੇ ਵਿੱਚ ਪਬਲਿਕ ਕਮੈਂਟ ਜਿਹੜਾ ਆ ਇਸ ਬਿੱਲ ਦੇ ਜਿਹੜਾ ਉਹ ਕੀਤਾ ਆ। ਤੇ ਬਾਕੀ ਅਸੀਂ ਆਸਮੰਦ ਆ ਵੀ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਜਿਹੜਾ ਇਹ ਬਿੱਲ ਆ ਇਹ ਕੈਲੀਫੋਰਨੀਆ ਦੇ ਵਿੱਚ ਪੂਰੇ ਅਮਰੀਕਾ 'ਚ ਆਪਣੇ ਤਰ੍ਹਾਂ ਦਾ ਇਹ ਪਹਿਲਾ ਬਿੱਲ ਆ ਕਿਸੇ ਸੂਬੇ ਦੇ ਵੱਲੋਂ ਜਿਹੜਾ ਉਹ ਲਿਆਂਦਾ ਜਾ ਰਿਹਾ ਉਹਨਾਂ ਦੇ ਵਿੱਚੋਂ ਇੱਕ ਆ। ਤੇ ਇਹ ਜਿਹੜਾ ਪਾਸ ਹੋਊਗਾ ਤੇ ਇੱਕ ਨਵੀਂ ਪੈੜ ਛੱਡਦਾ ਹੋਇਆ ਜਾਊਗਾ, ਜਿਸ ਦੇ ਨਾਲ ਆਪਾਂ ਕੋਸ਼ਿਸ਼ ਕਰਾਂਗੇ ਵੀ ਹੋਰ ਸੂਬਿਆਂ ਦੇ ਵਿੱਚ ਵੀ ਇਦਾਂ ਦੇ ਬਿੱਲ ਆ ਜਾਣ। ਤੇ ਨਾਲ ਦੀ ਨਾਲ ਗੁਰੂ ਘਰ ਖਾਸ ਕਰਕੇ ਜਿਹੜਾ ਗੁਰਦੁਆਰਾ ਸਾਹਿਬ ਰੋਜ਼ਵੈਲ, ਐਂਟੀਲੋਪ ਤੇ ਗੁਰਦੁਆਰਾ ਸਾਹਿਬ ਬਰਾੜਸ਼ਾਹ ਰੋਡ ਜਿੱਥੋਂ ਲੰਗਰ ਸੰਗਤਾਂ ਲੈ ਕੇ ਆਈਆਂ ਸੀ ਉਹਨਾਂ ਦਾ ਤੇ ਉਹਨਾਂ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ। ਬਿਲਕੁਲ ਜਾਂਦੇ ਜਾਂਦੇ ਬਿਲਕੁਲ ਉਸ ਬਿਲਡਿੰਗ ਦੇ ਬਿਲਕੁਲ ਰੋਡ ਦੇ ਕ੍ਰਾਸ ਜਿਹੜਾ ਚਾਹ ਪਾਣੀ ਦਾ, ਪਰੌਂਠਿਆਂ ਦਾ, ਫੁਲਕਿਆਂ ਦਾ, ਅਚਾਰ ਦੇ ਨਾਲ ਸਿੰਪਲ ਜਿਹੜਾ ਉਹ ਲੰਗਰ ਆ ਉਹ ਸੀਗਾ। ਤੇ ਜਾਣ ਲੱਗੇ ਆਪਾਂ ਦੇਖਿਆ ਵੀ ਉਹ ਬਜ਼ੁਰਗ ਸੇਵਾਦਾਰ ਜਿਨ੍ਹਾਂ ਨੇ ਬੜੀ ਮਿਹਨਤ ਦੇ ਨਾਲ ਉਹ ਲੰਗਰ ਤਿਆਰ ਕਰਕੇ ਲਿਆਂਦਾ। ਇਵੈਂਚੁਅਲੀ ਉੱਥੋਂ ਆਪਣੇ ਟਰੈਸ਼ ਬੈਗ ਲਿਆਂਦੇ ਹੋਏ ਸੀ, ਉਹ ਟਰੈਸ਼ ਇਕੱਠਾ ਕਰਕੇ ਉਸ ਨੂੰ ਨਾਲ ਲਿਜਾਂਦੇ ਵੀ ਜਿਹੜੇ ਉਹ ਆਪਾਂ ਦੇਖੇ। ਸੋ ਆਪਾਂ ਇਹ ਸਾਰਾ ਕੁਝ ਉਹਨਾਂ ਸਾਰਿਆਂ ਦੇ ਲਈ ਕਰ ਰਹੇ ਹਾਂ। ਸੋ ਇਹ ਚੀਜ਼ਾਂ ਜਿਹੜੀਆਂ ਆਪਾਂ ਭੁੱਲੀਏ ਨਾ, ਇਹ ਉਹ ਲੋਕ ਨੇ ਜਿਨ੍ਹਾਂ ਨੇ ਇਸ ਮੁਲਕ ਦੇ ਵਿੱਚ ਆ ਕੇ ਇਸ ਕਮਿਊਨਿਟੀ ਦਾ ਨਾਮ ਜਿਹੜਾ ਉਹ ਰੌਸ਼ਨ ਕੀਤਾ, ਅੱਗੇ ਕੀਤਾ। ਪਰ ਅਫਸੋਸ ਦੇ ਨਾਲ ਜਿਸ ਮੁਲਕ ਤੋਂ ਆਪਾਂ ਆਏ ਆ ਉਹ ਮੁਲਕ ਦੀਆਂ ਕਰਿੰਦੇ ਉਹਨਾਂ ਮੁਲਕਾਂ ਦੇ ਜਿਹੜੇ ਆ ਔਰ ਉਹਨਾਂ ਨਾਲ ਜੁੜੀਆਂ ਹੋਈਆਂ ਜਿਹੜੀਆਂ ਆਰਗੇਨਾਈਜੇਸ਼ਨ ਇਹਨਾਂ ਹੀ ਪਵਿੱਤਰ ਰੂਹਾਂ ਨੂੰ ਹੀ ਬਦਨਾਮ ਕਰਨ ਦੀਆਂ ਜਿਹੜੀਆਂ ਉਹ ਕੋਸ਼ਿਸ਼ਾਂ ਦੇ ਵਿੱਚ ਆ, ਉਹਨਾਂ ਹੀ ਗੁਰੂ ਘਰਾਂ ਦੇ ਉੱਤੇ ਤੌਹਮਤਾਂ ਜਿਹੜੀਆਂ ਉਹ ਲਾਉਣ ਦੇ ਵਿੱਚ 1 ਮਿੰਟ ਦਾ ਵੀ ਗੁਰੇਜ਼ ਜਿਹੜੀਆਂ ਉਹ ਨਹੀਂ ਕਰਦੀਆਂ ਹੈਗੀਆਂ। ਸੋ ਆਓ ਆਪਾਂ ਇਹਨਾਂ ਸਾਰਿਆਂ ਦੇ ਲਈ, ਇਹਨਾਂ ਦੇ ਅਗਲੀਆਂ ਜਨਰੇਸ਼ਨਸ ਦੇ ਲਈ, ਇਹਨਾਂ ਆਪਣੇ ਅਮਰੀਕਨਸ ਦੇ ਲਈ, ਸਾਰਿਆਂ ਦੀ ਜਿਹੜੀ ਆ ਆਜ਼ਾਦ ਆਵਾਜ਼ ਆ ਉਸ ਨੂੰ ਬੁਲੰਦ ਰੱਖਿਆ ਜਾ ਸਕੇ, ਇਦਾਂ ਦੇ ਬਿੱਲਾਂ ਦੀ ਜਿਹੜੀ ਉਹ ਸਪੋਰਟ ਕਰੀਏ।